व्यूअर्स वेलकम बैक इन आवर प्रोग्राम। जी डाक्टर साहब, अगले इशू बारे थोड़े विचार जानने चाहांगे। जी डाक्टर साहब, की कहना तुहाडा? देखो, एक पासे ਅਸੀਂ ਬੀਤੇ ਦੇ ਕਾਂਗਰਸ ਦੇ ਰੋਲ ਬਾਰੇ, ਕਰੰਟ ਬੀਜੇਪੀ ਦੀ ਰੋਲ ਦੀ ਗੱਲ ਕੀਤੀ ਜੀ। ਕੁਝ ਸਾਡੇ ਵੀਰ ਭੈਣਾਂ ਜਿਹੜੇ ਸਮਾਂ ਪਾ ਕੇ ਚੁੱਕੇ, ਪਹਿਲਾਂ ਕਾਂਗਰਸ ਦੇ ਵਿਰੋਧੀ ਬਣ ਗਏ, ਫਿਰ ਹੌਲੀ ਹੌਲੀ ਜਦੋਂ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਮੁੱਖ ਮੰਤਰੀ ਬਣਿਆ, ਉਦੋਂ ਉਹਨਾਂ ਨੂੰ ਲੱਗਾ ਕਿ ਜੀ ਦੇਖੋ, ਕਾਂਗਰਸ ਨੇ ਉਹਨੂੰ ਜਿਹਨੇ ਰਿਜ਼ਾਈਨ ਕੀਤਾ ਸੀ ਉਹਨੂੰ ਕੀਤਾ, ਉਹਨੇ ਪਾਣੀਆਂ ਦੇ ਇਸ਼ੂ ਤੇ ਸਟੈਂਡ ਲਿਆ। ਔਰ ਕਿਉਂਕਿ ਬੀਜੇਪੀ ਔਰ ਬਾਦਲਕਿਆਂ ਦਾ ਚਿਹਰਾ ਬਿਲਕੁਲ ਗੰਦਾ ਹੋਇਆ ਸੀ, ਤਾਂ ਉਦੋਂ ਬਹੁਤਿਆਂ ਨੂੰ ਅਮਰਿੰਦਰ ਵੀ ਚੰਗਾ ਲੱਗਾ। ਔਰ ਇਹ ਪਹਿਲੀ ਵਾਰ ਸੀ ਪਿਛਲੀਆਂ ਚੋਣਾਂ ਤੋਂ ਪਹਿਲਾਂ ਕਿ ਜਿਹੜਾ ਮਾਲਵਾ ਬੈਲਟ 'ਚ ਖਾਸ ਤੌਰ ਤੇ ਸਿੱਖਾਂ ਦੀ, ਕਿਉਂਕਿ ਹੁਣ ਜੇ ਅਸੀਂ ਕੁੱਲ ਮਿਲਾ ਕੇ ਪੰਜਾਬ ਦੀ ਆਬਾਦੀ ਵੀ ਦੇਖੀਏ ਤੇ 117 ਅਸੈਂਬਲੀ ਹਲਕੇ ਨੇ ਪੰਜਾਬ ਦੇ, ਔਰ ਜੇ ਮਾਝਾ ਤੇ ਦੁਆਬਾ ਦੋਨੋਂ ਇਕੱਠੇ ਵੀ ਹੋ ਜਾਣ ਫਿਰ ਵੀ 70 ਦੇ ਕਰੀਬ ਸੀਟਾਂ ਕੱਲੀਆਂ ਸਤਲੁਜ ਪਾਰ ਦੇ ਜਿਹੜੇ ਮਾਲਵੇ ਦੇ ਜ਼ਿਲ੍ਹੇ ਨੇ, ਲੁਧਿਆਣਾ, ਮੋਗਾ, ਸੰਗਰੂਰ, ਮਾਨਸਾ, ਪਟਿਆਲਾ, ਇਹ ਸਾਰੇ ਜਿਹੜੇ ਜ਼ਿਲ੍ਹੇ ਨੇ ਇਹਨਾਂ ਦੀਆਂ ਬਣਦੀਆਂ ਨੇ। ਸੋ ਡਿਸਾਈਡ ਮਾਲਵੇ ਦੀਆਂ ਵੋਟਾਂ ਹੀ ਕਰਦੀਆਂ ਅਲਟੀਮੇਟਲੀ ਕਿ ਕਿਹਦੀ ਸਰਕਾਰ ਬਣਨੀ ਹੈ, ਬਿਲਕੁਲ, ਔਰ ਚੀਫ ਮਿਨਿਸਟਰ ਕਿਹਦਾ ਬਣਨਾ। ਸੋ ਜ਼ਾਹਰ ਹੈ ਕਿ ਵੀ ਬਹੁਤਿਆਂ ਨੂੰ ਲੱਗਾ ਕਿ ਜੀ ਦੇਖੋ, ਇੰਦਰਾ ਗਾਂਧੀ ਨੇ ਕੀਤਾ, ਉਹ ਵੀ ਚਲੀ ਗਈ, ਰਾਜੀਵ ਗਾਂਧੀ ਵੀ ਚਲਾ ਗਿਆ, ਹੁਣ ਜਿਹੜਾ ਕਰੰਟ ਹੈ ਉਦੋਂ ਸੋਨੀਆ ਗਾਂਧੀ ਸੀ, ਹੁਣ ਉਹਦਾ ਮੁੰਡਾ ਰਾਹੁਲ ਗਾਂਧੀ ਹੈ। ਜੀ ਦੇਖੋ, ਇਹਦਾ ਤਾਂ ਕੋਈ ਕਸੂਰ ਨਹੀਂ, ਸੋਨੀਆ ਗਾਂਧੀ ਦਾ ਤਾਂ ਇੰਨਾ ਹੀ ਹੈ ਕਿ ਉਹ ਰਾਹੁਲ ਗਾਂਧੀ ਉਹਦੀ ਰਾਜੀਵ ਗਾਂਧੀ ਦੀ ਵਾਈਫ ਸੀ। ਲੇਕਿਨ ਅਸੀਂ ਦੇਖਦੇ ਹਾਂ ਕਿ ਕਿਵੇਂ ਇਸ ਸਾਰੀ ਕਾਂਗਰਸ ਦੀ ਲੀਡਰਸ਼ਿਪ ਨੇ ਵੀ ਨਾ ਤਾਂ ਜਗਦੀਸ਼ ਟਾਈਟਲਰ, HKL ਭਗਤ ਤਾਂ ਮਰ ਗਿਆ ਕੁੱਤੇ ਦੀ ਮੌਤ, ਨਾ ਹੀ ਸਜਨ ਕੁਮਾਰ ਤੇ ਨਾ ਹੀ ਕਮਲਨਾਥ। ਹੁਣ ਕਮਲਨਾਥ ਮੱਧ ਪ੍ਰਦੇਸ਼ ਦਾ ਸੀਨੀਅਰ ਕਾਂਗਰਸੀ ਜਿਹੜਾ ਮਿਨਿਸਟਰ ਵੀ ਸੀ ਰਾਜੀਵ ਗਾਂਧੀ ਦੀ ਕੈਬਨਿਟ 'ਚ, ਜਿਹਨੇ ਇੱਕ ਭੀੜ ਨੂੰ ਲੀਡ ਕੀਤਾ, ਜਿਹਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਬਾਹਰ ਹਮਲਾ ਕਰਕੇ 2 ਸਿੱਖਾਂ ਨੂੰ ਜਿਉਂਦੇ ਸਾੜ ਦਿੱਤਾ ਸੀ। ਔਰ ਇਹੀ ਕਾਰਨ ਹੈ ਕਿ ਕਮਲਨਾਥ ਦਾ ਨਾਂ ਇੰਡੀਅਨ ਐਕਸਪ੍ਰੈਸ ਦੀ ਰਿਪੋਰਟਿੰਗ 'ਚ ਵੀ ਸ਼ੋ ਹੋਇਆ। ਔਰ ਜਦੋਂ ਇੱਥੇ ਨਿਊਯਾਰਕ 'ਚ ਆਇਆ ਕਮਲਨਾਥ, ਔਰ 6 ਫॉर ਜਸਟਿਸ ਨੇ ਕਮਲਨਾਥ ਦੇ ਖਿਲਾਫ ਲਾ ਸੂਟ ਵੀ ਫਾਈਲ ਕੀਤਾ ਕਿ ਇਹਦਾ ਇਹ ਰੋਲ ਸੀ ਨਵੰਬਰ 84 ਜੀ। ਸੋ ਜ਼ਾਹਰ ਹੈ ਕਿ ਜਗਦੀਸ਼ ਟਾਈਟਲਰ ਔਰ ਸਜਨ ਕੁਮਾਰ ਤਾਂ ਸਿੱਧੇ ਤੌਰ ਤੇ ਅੱਜ ਵੀ ਕੇਸ ਭੁਗਤ ਰਹੇ ਨੇ, ਭਾਵੇਂ ਹਰ ਅਦਾਲਤ ਸਬੂਤਾਂ ਦੀ ਘਾਟ ਕਰਕੇ ਉਹਨਾਂ ਨੂੰ ਹੱਥ ਨਹੀਂ ਪਾਉਂਦੀ ਹੈ, ਜਾਂ ਆਪਣੇ ਸਿਆਸੀ ਆਕਾ ਜਿਹੜੇ ਨੇ ਉਹ ਡਿਸੀਜਨ ਮੇਕਿੰਗ ਨੂੰ ਪ੍ਰਭਾਵਿਤ ਕਰਦੇ ਨੇ। ਔਰ ਜਿਹੜੀਆਂ ਪਿੱਛੇ ਜਿਹਾ 4-5 ਵੀਡੀਓ ਕਲਿੱਪਿੰਗ ਜਗਦੀਸ਼ ਟਾਈਟਲਰ ਦੀਆਂ ਆਈਆਂ ਜਿਹਦੇ 'ਚੋਂ ਕਹਿ ਰਿਹਾ ਕਿ ਇਹਨਾਂ ਨੇ ਮੈਨੂੰ ਕੀ ਸਜ਼ਾ ਦੇਣੀ, ਤਾਂ ਮੇਰੇ ਹੀ ਅਪਾਇੰਟ ਕੀਤੇ ਹੋਏ ਨੇ, ਔਰ ਉਹਦੇ 'ਚੋਂ ਬੋਸਟ ਕਰ ਰਿਹਾ ਕਿ ਜੀ ਮੈਂ ਇਹਨੂੰ ਵੀ ਅਪਾਇੰਟ ਕੀਤਾ, ਉਹਨੂੰ ਵੀ ਕੀਤਾ। ਹੁਣ ਇਸ ਸਾਰੇ ਦੇ ਥੱਲੇ ਔਰ ਪਿਛਲੇ ਦਿਨਾਂ 'ਚ ਜਦੋਂ ਕਿ ਇਸ ਦਲਿਤਾਂ ਦੇ ਉੱਤੇ ਅਟੈਕਸ ਨੂੰ ਲੈ ਕੇ ਗਾਂਧੀ ਦੀ ਸਮਾਧ ਦੇ ਉੱਤੇ ਰਾਜਪਥ ਤੇ ਇਹਨਾਂ ਨੇ ਇੱਕ ਰੱਖਿਆ ਕਿ ਜੀ ਭੁੱਖ ਹੜਤਾਲ ਕਰਨੀ ਹੈ, ਔਰ ਰਾਹੁਲ ਗਾਂਧੀ ਆਏਗਾ, ਪ੍ਰਿਯੰਕਾ ਵੀ ਆਈ, ਔਰ ਉਸ ਵੇਲੇ ਉੱਥੇ ਸਟੇਜ ਦੇ ਉੱਤੇ ਨਾਲ ਹੀ ਜਗਦੀਸ਼ ਟਾਈਟਲਰ ਔਰ ਦੂਜੇ ਵੀ ਬੈਠੇ ਸੀ। ਇਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਦੇਖਦੇ ਆ ਕਿ ਜੀ ਇਹ ਤਾਂ ਬਦਨਾਮੀ ਹੋਏਗੀ ਕਿ ਵੀ ਇਹ ਖੁਦ ਕਾਤਲ ਜਿਹੜੇ ਨੇ ਇਹ ਹੁਣ ਬੈਠੇ ਭੁੱਖ ਹੜਤਾਲ ਕਰ ਰਹੇ ਨੇ, ਉਹ ਉਤਰ ਗਿਆ ਪਹਿਲਾਂ। ਲੇਕਿਨ ਕਦੇ ਵੀ ਟਾਈਟਲਰ ਦੇ ਖਿਲਾਫ ਕਾਂਗਰਸ ਨੇ, ਈਵਨ ਅਮਰਿੰਦਰ ਸਿੰਘ ਵਰਗਾ ਬੰਦਾ ਵੀ ਉਹਨੂੰ ਡਿਫੈਂਡ ਕਰਨ ਤੱਕ ਗਿਆ। ਹੁਣ ਕਮਲਨਾਥ ਜਿਹੜਾ ਔਨ ਰਿਕਾਰਡ ਹੈ, ਭਾਵੇਂ ਉਹਦੇ ਤੇ ਕੇਸ ਅੱਗੇ ਨਹੀਂ ਤੁਰ ਸਕਿਆ ਕਿਉਂਕਿ ਜੀ FIR 'ਚ ਨਾਂ ਨਹੀਂ ਹੈ, ਪਰ ਅਮਰੀਕਾ 'ਚ ਕੇਸ ਫਾਈਲ ਹੋਇਆ। ਅੱਜ ਜਿਹੜੀ ਇੱਕ ਪ੍ਰਮੁੱਖ ਖਬਰ ਕਿ ਕਿਉਂਕਿ ਮੱਧ ਪ੍ਰਦੇਸ਼ ਇੱਕ ਐਸੀ ਸਟੇਟ ਹੈ ਜਿੱਥੇ 3 ਵਾਰ ਬੀਜੇਪੀ ਦੀ ਹਕੂਮਤ ਬਣੀ ਹੈ, ਉੱਥੇ ਜਿਹੜੀਆਂ 3 ਫੈਮਲੀਜ਼ ਜਾਂ 3 ਉਹਨਾਂ ਦੀਆਂ ਅੱਡ-ਅੱਡ ਵਿਦਨ ਕਾਂਗਰਸ ਵੀ ਸਫਬੰਦੀਆਂ ਰਹੀਆਂ ਨੇ ਉਹਨਾਂ 'ਚ, ਕਿਉਂਕਿ ਮੱਧ ਪ੍ਰਦੇਸ਼ ਦੀ ਸਟੇਟ 'ਚ ਸਿੰਧੀਆ, ਕਿਉਂਕਿ ਇਹ ਸਾਰੇ ਹੀ ਸਿੰਧੀਆ ਰਾਜੇ ਗਾਇਕਵਾੜ ਔਰ ਇਹ ਸਾਰੇ ਉੱਥੋਂ ਦੇ ਰਹੇ ਨੇ, ਅੰਗਰੇਜ਼ਾਂ ਦੇ ਨਾਲ ਵੀ ਰਲੇ ਹੋਏ ਸੀ। ਔਰ ਨਵੰਬਰ 84 'ਚ ਮੱਧ ਪ੍ਰਦੇਸ਼ 'ਚ ਵੀ ਜਿਵੇਂ ਗਵਾਲੀਅਰ ਹੈ ਜਾਂ ਇੰਦੌਰ ਹੈ, ਉਹਦੇ 'ਚ ਸਿੱਖਾਂ ਦਾ ਕਾਫੀ ਨੁਕਸਾਨ ਹੋਇਆ, ਜਾਨੀ ਔਰ ਮਾਲੀ ਵੀ। ਸੋ ਸਿੰਧੀਆ ਵੀ ਪੂਰੇ ਜਿਹੜੇ ਨੇ ਉਹ ਸਿੱਖ ਵਿਰੋਧੀ ਰਹੇ ਨੇ। ਦੂਸਰੀ ਧਿਰ ਜਿਹੜੀ ਉੱਥੇ ਦਿਗਵਿਜੇ ਸਿੰਘ, ਜਿਹੜਾ ਅਕਸਰ ਜਿਹਨੂੰ ਲੂਜ਼ ਕੈਨਨ ਕਹਿੰਦੇ ਨੇ ਕਿ ਉਹ ਬਿਆਨਬਾਜ਼ੀ ਕਰਦਾ ਹਿੰਦੂ ਤਵੀਆਂ ਦੇ ਖਿਲਾਫ, ਪਰ ਇਹ ਦਿਗਵਿਜੇ ਸਿੰਘ ਉਹ ਹੈ ਜਿਹਦੇ ਬਾਰੇ ਮੈਂ ਖੁਦ ਜਿਹੜਾ ਹਰਿੰਦਰ ਸਿੰਘ, ਜਿਹੜੇ ਕਿ ਨਾਰਵੇ ਦੇ ਵਿੱਚ ਉਸ ਵੇਲੇ ਚਾਰਜ ਡੀ ਅਫੇਅਰ ਕਹਿੰਦੇ ਸੀ ਐਂਬੈਸਡਰ ਨੂੰ, ਉਹ ਲੱਗੇ ਹੋਏ ਸੀ ਜਦੋਂ ਜੂਨ 84 ਦਾ ਅਟੈਕ ਹੋਇਆ। ਔਰ ਉਹਨਾਂ ਨੇ ਆਪਣਾ ਇਹ ਵਾਕਿਆ ਜਿਹੜਾ ਸੰਗਤ ਵੀ ਉਹਨਾਂ ਨੇ ਸੁਣਾਇਆ, ਯੂਬਾ ਸਿਟੀ ਦਾ ਇਕੱਠ 'ਚ ਵੀ,
ਜੀ ਔਰ ਹੋਰ ਵੀ ਇੱਕ ਦੋ ਥਾਵਾਂ ਤੇ ਨਿਊ ਜਰਸੀ ਜਿੱਥੇ ਉਹ ਠਹਿਰੇ ਸੀ ਉੱਥੇ ਅਸੀਂ ਮਿਲਣ ਗਏ, ਉੱਥੇ ਵੀ ਉਹਨਾਂ ਨੇ ਸੁਣਾਇਆ ਸੀ। ਉਹਨਾਂ ਨੇ ਕਿਹਾ ਕਿ ਜੀ ਮੈਂ ਅਜੇ ਰਿਜ਼ਾਈਨ ਨਹੀਂ ਸੀ ਕੀਤਾ ਐਂਬੈਸਡਰ ਤੋਂ ਪ੍ਰੋਟੈਸਟ ਦੇ ਵਿੱਚ, ਤੇ ਦਿਗਵਿਜੇ ਸਿੰਘ ਜਿਹੜਾ ਹੈ ਇਹ ਉੱਥੇ ਦੌਰੇ ਲਈ ਆਇਆ, ਔਰ ਇਹ ਕਿਉਂਕਿ ਕਮਜ਼ੋਰ اخلاق ਦਾ, ਇਹਨੂੰ ਮੈਂ ਹਦਾਇਤਾਂ ਐਂਬੈਸਡਰ ਦੇ ਨਾਂ ਤੇ ਦਿੱਤੀਆਂ ਵੀ ਰਾਤ ਨੂੰ ਇਹਨੇ ਆਪਣੇ ਮੰਦ ਕਰਮ ਲਈ ਜਾਣਾ ਸੀ, ਤੇ ਉਹਨੂੰ ਮੈਂ ਹਦਾਇਤ ਕੀਤੀ ਕਿ ਜੀ ਤੁਸੀਂ ਜ਼ਰਾ ਧਿਆਨ ਦੇ ਨਾਲ ਜਾਣਾ ਵੀ ਇੱਥੇ ਵੀ ਜਿਹੜਾ ਜੋ ਚੱਲ ਰਿਹਾ ਉਹ ਠੀਕ ਨਹੀਂ ਹੈ, ਔਰ ਮੈਂ ਉਹ ਸ਼ਬਦ ਦੁਹਰਾ ਨਹੀਂ ਸਕਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਦਿਗਵਿਜੇ ਸਿੰਘ ਨੇ ਇਹ ਗਾਲ ਕੱਢ ਕੇ ਕਿਹਾ ਕਿ ਅੱਛਾ ਇਹ ਇੱਥੇ ਵੀ ਆ ਗਏ। ਉਹਨੇ ਕਿ ਮੈਂ ਕਿਹਾ ਜੀ ਕੌਣ? ਕਹਿੰਦਾ ਇਹ ਸਿੱਖ ਜੀ, ਤੇ ਕਹਿੰਦਾ ਵੀ ਉਧਰ ਮੈਂ ਜਾ ਕੇ ਸ਼ਾਮ ਨੂੰ ਆਪਣੀ ਸ਼ਕਲ ਸ਼ੀਸ਼ੇ 'ਚ ਦੇਖੀ, ਤੇ ਮੈਂ ਕਿਹਾ ਤੂੰ ਵੀ ਸਿੱਖ ਹੈ, ਔਰ ਇੱਕ ਪਾਸੇ ਹਮਲਾ ਹੋਇਆ ਔਰ ਇਹ ਬੰਦਾ ਇਹ ਗੱਲ ਕਹਿ ਰਿਹਾ, ਔਰ ਉਹਨਾਂ ਨੇ ਦਿਗਵਿਜੇ ਸਿੰਘ ਦਾ ਨਾਮ ਲੈ ਕੇ ਕਿਹਾ ਕਿ ਵੀ ਇਹਨੇ ਇਹ ਕਮੈਂਟ ਕੀਤਾ। ਤੀਸਰਾ ਉੱਥੇ ਜਿਹੜਾ ਕਮਲਨਾਥ ਜੀ, ਔਰ ਹੁਣ ਇਸ ਸਾਲ ਦੇ ਐਂਡ 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ, ਔਰ ਕੱਲ ਰਾਹੁਲ ਗਾਂਧੀ ਨੇ ਕਮਲਨਾਥ ਨੂੰ ਮੱਧ ਪ੍ਰਦੇਸ਼ ਕਾਂਗਰਸ ਦਾ ਮੁਖੀ ਥਾਪਿਆ, ਔਰ ਜ਼ਾਹਰ ਹੈ ਇਸ ਤੋਂ ਪਹਿਲਾਂ ਇਹਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸੈਕਟਰੀ ਬਣਾਇਆ ਹੋਇਆ ਸੀ, ਹਰਿਆਣੇ ਦਾ ਇੰਚਾਰਜ ਬਣਾਇਆ ਸੀ ਜੀ। ਪਰ ਕੁੱਲ ਬਣਾ ਕੇ ਜੇ ਕੋਈ ਵੀ ਸ਼ਰਮ ਜਾਂ ਕੋਈ ਵੀ ਜਿਸ ਨੂੰ ਕਹੋ ਕਿ ਕਿਤੇ ਨਾ ਕਿਤੇ ਗਿਲਟ ਹੋਏ, ਮੈਂ ਤਾਂ ਉਹਨਾਂ ਲੋਕਾਂ ਦੇ ਲਈ ਮੈਂ ਇਸ ਕਿਸਮ ਦੀ ਕੋਈ ਖਬਰ ਪੜ੍ਹਦਾ ਹੈ ਜਾਂ ਇਸ ਨੂੰ ਚਰਚਾ 'ਚ ਲਿਆਂਦਾ ਕਿ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜੀ ਕਸੂਰ ਤਾਂ ਇੰਦਰਾ ਗਾਂਧੀ ਦਾ ਸੀ, ਉਹ ਮਾਰੀ ਗਈ, ਰਾਜੀਵ ਗਾਂਧੀ, ਇਹਨੇ ਕੀ ਵਿਗਾੜਿਆ, ਰਾਹੁਲ ਗਾਂਧੀ ਜਾਂ ਪ੍ਰਿਯੰਕਾ ਦਾ ਕੀ ਕਸੂਰ ਹੈ ਜਾਂ ਸੋਨੀਆ ਗਾਂਧੀ ਦਾ ਕੀ ਕਸੂਰ ਹੈ। ਪਰ ਜੇ ਇਹਨਾਂ ਦੇ ਲਈ ਅੱਜ ਵੀ ਉਹ ਜਗਦੀਸ਼ ਟਾਈਟਲਰ ਹੋਏ, ਉਹ ਸਜਨ ਕੁਮਾਰ ਹੋਏ, ਉਹ ਕਮਲਨਾਥ ਹੋਏ, ਇਹ ਇੰਨੇ ਅਹਿਮ ਨੇ ਕਿ ਇਹਨਾਂ ਨੂੰ ਉੱਚੀਆਂ ਪੋਸਟਾਂ ਵੀ ਦਿੱਤੀਆਂ ਜਾ ਰਹੀਆਂ, ਇਹਨਾਂ ਨੂੰ ਮਿਨਿਸਟਰ ਵੀ ਜਿਹੜਾ ਉਹ ਥਾਪਿਆ ਗਿਆ। ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਜਗਦੀਸ਼ ਟਾਈਟਲ ਮਿਨਿਸਟਰ ਸੀ, ਨਾਨਾਵਤੀ ਕਮਿਸ਼ਨ ਦੀ ਜਦੋਂ ਰਿਪੋਰਟ ਆਈ, ਔਰ ਉਸ ਤੋਂ ਬਾਅਦ ਵੀ ਨਹੀਂ ਸੀ ਉਹ ਰਿਜ਼ਾਈਨ ਕਰਵਾਉਣਾ ਚਾਹੁੰਦੀ ਸੋਨੀਆ ਗਾਂਧੀ ਉਹਦੇ ਤੋਂ, ਲੇਕਿਨ ਇੰਨਾ ਕੁ ਦਬਾਅ ਬਣ ਗਿਆ। ਔਰ ਇਹ ਦੌਰ ਸੀ ਜਦੋਂ ਕਿ ਆਪਣੇ ਪੱਤਰਕਾਰ ਜਰਨੈਲ ਸਿੰਘ ਨੇ ਜੁੱਤੀ ਸੁੱਟੀ ਉਸ ਦੇ ਉੱਤੇ, ਚਿਦੰਬਰਮ ਤੇ ਗ੍ਰਹਿ ਮੰਤਰੀ ਸੀ, ਔਰ ਇਸ ਸਾਰੇ 'ਚ ਕਾਂਗਰਸ ਨੂੰ ਲੱਗਾ ਕਿ ਵੀ ਇਹ ਇੰਨੀ ਕੁ ਬਦਨਾਮੀ ਨਵੰਬਰ 84 ਦੇ ਹਵਾਲੇ ਨਾਲ ਹੋ ਰਹੀ ਹੈ, ਇਹਦਾ ਆਪਣੀ ਜਿਹੜੀ ਹੈ ਉਹ ਜਾਨ ਛਡਾਓ। ਲੇਕਿਨ ਕੁੱਲ ਮਿਲਾ ਕੇ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਔਰ ਮੈਂ ਜਿਵੇਂ ਅੱਗੇ ਵੀ ਕਿਹਾ ਸੀ ਕਿ ਸਟੇਟ ਡਿਪਾਰਟਮੈਂਟ ਦੀ ਮੀਟਿੰਗ ਮੈਂ ਕਿਹਾ ਜੀ 2019 'ਚ ਵੱਧ ਤੋਂ ਵੱਧ ਜਿਹੜੇ ਬੜੇ ਆਪਟੀਮਿਸਟ ਨੇ ਜੀ ਉਹ ਇਹੀ ਆਸ ਕਰਦੇ ਨੇ ਸਰਕਾਰ ਅੱਬਲ ਤਾਂ ਇਹਨਾਂ ਨੇ ਰਿਗ ਵੀ ਕਰਨੀ ਹੈ ਚੋਣ, ਉਹ ਵੋਟਿੰਗ ਮਸ਼ੀਨਾਂ 'ਚ ਗੜਬੜ ਕਰਨੀ ਪਏ ਉਹ ਵੀ ਕਰਨਗੇ, ਗੁੰਡਾਗਰਦੀ ਜੋ ਕਰ ਰਹੇ ਨੇ, ਮੁਸਲਮਾਨਾਂ ਨੂੰ ਦਲਿਤਾਂ ਨੂੰ ਇਹਨਾਂ ਨੇ ਵੋਟਾਂ ਪਾਉਣ ਲਈ ਨਿਕਲਣ ਨਹੀਂ ਦੇਣਾ, ਔਰ ਮਹੱਲਿਆਂ 'ਚ ਇਦਾਂ ਦਾ ਪ੍ਰਭਾਵ ਬਣਾ ਦੇਣਾ ਜਾਂ ਉਹਨਾਂ ਦੇ ਹੱਕ 'ਚ ਵੋਟਾਂ ਪਾਉਣ ਤੱਕ ਲਿਜਾਣਗੇ। ਲੇਕਿਨ ਜੇ ਇਹਦੇ ਬਾਵਜੂਦ ਵੀ ਇਹ ਹਕੂਮਤ ਕਾਂਗਰਸ ਦੀ ਬਣ ਜਾਏ ਤੇ ਘੱਟ ਗਿਣਤੀਆਂ ਨੂੰ ਕੀ ਫਰਕ ਪਵੇਗਾ, ਕਿਉਂਕਿ ਉੱਥੇ ਤਾਂ ਇਸ ਵੇਲੇ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਜਿਹੜਾ ਕੰਪੀਟੀਸ਼ਨ ਹੈ ਹਿੰਦੂਤਵਾ ਦਾ ਵਿਰੋਧ ਨਹੀਂ ਹੈ, ਇੱਕ ਹਾਰਡ ਹਿੰਦੂਤਵਾ ਹੈ, ਇੱਕ ਸੌਫਟ ਹਿੰਦੂਤਵਾ ਹੈ, ਦੋਨੋਂ ਹੀ ਪਾਰਟੀਆਂ ਹਿੰਦੂਤਵੀਆਂ ਲਈ ਕੰਮ ਕਰ ਰਹੀਆਂ, ਉਹਦੇ ਨਾਲ ਸਾਨੂੰ ਫਰਕ ਨਹੀਂ ਪੈਣਾ। ਹੁਣ ਕਮਲਨਾਥ ਦੀ ਜੇ ਕਮਾਂਡ ਦੇ ਥੱਲੇ ਬੀਜੇਪੀ ਨੂੰ ਹਰਾ ਕੇ ਕਾਂਗਰਸ ਜਿੱਤ ਵੀ ਜਾਂਦੀ ਹੈ ਤੇ ਚੀਫ ਮਿਨਿਸਟਰ ਕਮਲਨਾਥ ਬਣਦਾ ਜਿਹਨੇ ਆਲਰੇਡੀ 34 ਸਾਲ ਪਹਿਲਾਂ ਸਿੱਖ ਜਿਉਂਦੇ ਸਾੜੇ ਹੋਏ ਨੇ, ਤੇ ਸਾਡੀ ਕਿਸਮਤ ਉਸ ਸਿਸਟਮ 'ਚ ਕਿਵੇਂ ਬਦਲ ਜਾਏਗੀ। ਬਿਲਕੁਲ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ, ਔਰ ਮੈਂ ਜਿਵੇਂ ਅਕਸਰ ਇਹ ਕੋਟ ਕੀਤਾ ਅੱਗੇ ਵੀ ਕਿ ਮਾਸਟਰ ਤਾਰਾ ਸਿੰਘ ਨੇ ਆਪਣੀ ਆਟੋਬਾਇਓਗ੍ਰਾਫੀ 'ਚ ਮੰਨਿਆ, ਉਹਨੇ ਕਿਹਾ ਕਿ ਇਹ ਜਿਹੜਾ ਬਹੁ ਗਿਣਤੀ ਦੀ ਹਕੂਮਤ ਹੁੰਦੀ ਹੈ, ਵੱਡ ਗਿਣਤੀ ਦੀ ਮੈਜੋਰਿਟੀ ਕਿਸੇ ਦੀ, ਇਹ ਡਿਕਟੇਟਰਸ਼ਿਪ ਤੋਂ ਵੀ ਖਤਰਨਾਕ ਹੁੰਦੀ ਹੈ। ਡਿਕਟੇਟਰਸ਼ਿਪ 'ਚ ਤੁਹਾਡੇ ਕੋਲ ਹੋਪ ਹੁੰਦੀ ਹੈ ਕਿ ਜਦੋਂ ਡਿਕਟੇਟਰ ਮਰ ਜਾਏਗਾ ਤੁਹਾਡਾ ਸ਼ਾਇਦ ਛੁਟਕਾਰਾ ਹੋ ਜਾਏ, ਪਰ ਇੱਥੇ ਤਾਂ ਜਿਹੜੀ ਵੀ ਪਾਰਟੀ ਨੇ ਆਣਾ ਉਹਨੇ ਵੱਡ ਗਿਣਤੀ ਦੇ ਹੱਕਾਂ ਲਈ, ਉਹਨਾਂ ਨੂੰ ਪਲੈਕੇਟ ਕਰਨ ਲਈ, ਉਹਨਾਂ ਦੀ ਖੁਸ਼ਨੁਦੀ ਹਾਸਲ ਕਰਨ ਦੇ ਲਈ ਉਹਨਾਂ ਨੂੰ ਜੋ ਕੁਝ ਵੀ ਕਰਨਾ ਪੈਂਦਾ ਹੈ ਉਹ ਕਰਨਗੇ। ਔਰ ਇਹਦੇ 'ਚ ਅਸੀਂ ਦੇਖਿਆ ਕਿ ਇੰਦਰਾ ਗਾਂਧੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਜੂਨ 84 'ਚ, ਔਰ ਨਵੰਬਰ 84 'ਚ ਰਾਜੀਵ ਗਾਂਧੀ ਨੇ ਕੰਟੀਨਿਊ ਕੀਤਾ। 3/4 ਮੈਜੋਰਿਟੀ ਨਾਲ ਭਾਰਤ ਦੀ ਵੱਡ ਗਿਣਤੀ ਨੇ ਕਾਂਗਰਸ ਨੂੰ ਜਿਤਾਇਆ। 2002 'ਚ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਗੁਜਰਾਤ 'ਚ ਕੀਤੀ, 3-4 ਵਾਰ ਉਹਨੂੰ ਮੁੱਖ ਮੰਤਰੀ ਬਣਾਇਆ, ਔਰ ਇਹ ਕਿ ਜੀ ਬਹੁਤ ਟਫ ਹੈ, ਬਹੁਤ ਮੁਸਲਮਾਨਾਂ ਨੂੰ ਇਹਨੇ ਸਜ਼ਾ ਦਿੱਤੀ, ਉਹਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਬਿਠਾਇਆ। ਸੋ ਉੱਥੇ ਤਾਂ ਕ੍ਰਾਈਟੇਰੀਆ ਹੀ ਇਹ ਬਣ ਗਿਆ ਜਿੱਤ ਦਾ ਕਿ ਜਿਹੜਾ ਘੱਟ ਗਿਣਤੀ ਨੂੰ, ਅਕਲੀਅਤ ਨੂੰ ਜਿੰਨੀ ਜ਼ਿਆਦਾ ਕੁੱਟ ਚਾੜੇਗਾ
ਉਨਾ ਜ਼ਿਆਦਾ ਉਹ ਪਪੂਲਰ ਹੋਏਗਾ। ਔਰ ਇਹ ਪਾਰਟ ਦੱਸ ਰਹੇ ਨੇ। ਔਰ ਜੇ ਅਸੀਂ ਇਸ ਫਿਨੋਮੇਨਾ ਨੂੰ ਦੇਖਣਾ ਹੋਏ ਤੇ ਜੇ ਕਠੂਏ ਚ ਉਸ 8 ਸਾਲਾ ਬੱਚੀ ਆਸਿਫਾ ਬਾਨੋ ਦੇ ਨਾਲ ਜੋ ਕੁਝ ਹੁੰਦਾ ਹੈ ਤੇ ਸਾਰੇ ਵਕੀਲ, ਜੁਡੀਸ਼ਰੀ, ਲੋਕ, ਬੀਜੇਪੀ ਪਾਰਟੀ, ਮੁੱਖ ਧਾਰਾ ਮੀਡੀਆ ਜਿਹੜਾ ਹੈ ਉਹ ਵੱਡ ਗਿਣਤੀ ਦੇ ਹੱਕ 'ਚ ਖਲੋਂਦਾ ਹੈ, ਅਪਰਾਧੀਆਂ ਦੇ ਹੱਕ 'ਚ ਖਲੋਂਦਾ ਜਦੋਂ ਤੱਕ ਕਿ ਇਸ਼ੂ ਇੰਟਰਨੈਸ਼ਨਲ। ਇਸ ਤੋਂ ਵੱਧਤਰ ਹੋਰ ਕੀ ਹੋ ਸਕਦਾ ਜੀ। ਔਰ ਇਸ ਸਿਸਟਮ ਤੋਂ ਅਸੀਂ ਆਸ ਰੱਖਦੇ ਹਾਂ ਜੀ ਹਕੂਮਤ ਬਦਲ ਜਾਏ ਤੇ ਸਿੱਖਾਂ ਲਈ, ਮੁਸਲਮਾਨਾਂ ਲਈ ਕੋਈ ਇਨਸਾਫ ਨਿਕਲੇਗਾ। ਇਹ ਫਿਰ ਆਪਣੇ ਆਪ ਨੂੰ ਧੋਖਾ ਦੇਣਾ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਬੇਨਤੀ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।